12 ਕਿੱਲੇ ਦਾ ਜ਼ਿਮੀਂਦਾਰ ਆ, 1 ਕਿੱਲੇ ਦੇ ਵਿੱਚੋਂ 2 ਲੱਖ ਰੁਪਈਆ ਘਟਿਆ, 2 ਲੱਖ ਰੁਪਈਆ ਖਰਚਾ ਆਇਆ ਸੀ, 24 ਲੱਖ ਰੁਪਈਆ ਮਣਕਾ ਤੇ ਇੱਥੇ ਬੰਦੇ ਦਾ ਟੁੱਟ ਜਾਂਦਾ ਵੀ ਜਦੋਂ 4 ਦਾਣੇ ਤੇ ਉੱਤੋਂ ਕੰਪਨੀਆਂ ਵਾਲੇ ਆਏ। ਦੇਖੋ ਅਗਲੀ ਗੱਲ ਦੇਖੋ, ਮਨੱਵਰ ਸਾਹਿਬ ਦੱਸਦੇ ਆ ਵੀ ਜਿਹੜੇ ਬੰਦਿਆਂ ਕੋਲ ਸ਼ਿਕਾਇਤ ਲੈ ਕੇ ਗਏ ਆ ਜਿਨ੍ਹਾਂ ਨੇ 20 ਦਿੱਤਾ ਸੀ, ਉਹ ਆ ਕੇ ਦੱਸਦੇ ਆ। ਹੁਣ ਸਰੋਇਆ ਸਾਹਿਬ ਤੁਸੀਂ ਇਹ ਦੱਸੋ, ਉਹ ਆ ਕੇ ਕਹਿੰਦੇ ਜੀ ਇਹਦਾ ਹਜੇ ਟਾਈਮ ਪਿਆ ਕ੍ਰਾਸਿੰਗ ਦਾ, ਨਸ਼ਮੋ ਨੁਮਾ ਦਾ, ਅਖੇ ਦਾਣੇ ਪੂਰੇ ਕਰ ਦਿਓ। ਉਹ ਤਾਂ ਐਵੇਂ ਬੇਵਕੂਫ ਬਣਾ ਗਏ ਆ ਨਾ, ਇਹ ਤਾਂ ਟਾਈਮ ਤਾਂ ਗੁਜ਼ਰ ਗਿਆ, ਹੁਣ ਜਿਹੜਾ ਦਾਣਾ ਪੈਣਾ ਸੀ ਪੈ ਗਿਆ ਬਸ। अस्सलाम वालेकुम। ਸਿਆਣੇ ਕਹਿੰਦੇ ਆ ਵੀ ਡੋਈ ਤਾਂ ਲਈ ਸੀ ਵੀ ਹੱਥ ਨਾ ਸੜੇ, ਤੇ ਜੇ ਫਿਰ ਵੀ ਹੱਥ ਸੜੇ ਤਾਂ ਦੱਸੋ ਬੰਦਾ ਕਿੱਧਰ ਜਾਵੇ, ਕਿਹਦੀ ਮਾਂ ਨੂੰ ਮਾਸੀ ਕਵੇ, ਕਿਹਦਾ ਬੂਆ ਖੜਕਾਵੇ। ਵੀ ਅਸੀਂ ਹਾੜੂ ਮੱਕੀ ਲਾਈ ਸੀ, ਹਾੜੂ ਮੱਕੀ ਬੜੀ ਮੋਟੀ ਫਸਲ ਆ, ਬੜੀ ਖਰਚੇ ਵਾਲੀ ਫਸਲ ਆ, ਬੜੀ ਔਖੀ ਜਾ ਕੇ ਪਲਦੀ ਆ, ਕਿਉਂ ਤਾ ਦੇ ਵਿੱਚ ਇਹਨੂੰ ਪਾਲਣਾ ਹੁੰਦਾ, ਇਹਨੂੰ ਦੂਏ ਦਿਨ ਤੀਏ ਦਿਨ ਚੌਥੇ ਦਿਨ ਇਹਨੂੰ ਪਾਣੀ ਲਾ ਕੇ ਖਰਚੇ ਕਰਕੇ ਇਹ ਫਸਲ ਤਾਂ ਲਾਈਦੀ ਆ ਵੀ ਇਹ ਬੇਮੌਸਮੀ ਮੱਕੀ ਹੁੰਦੀ, ਇਹਨੂੰ ਬਹਾਰੀਆ ਮੱਕੀ ਸਾਦੇ ਆ। ਇਹ ਔਖੀ ਪਲਦੀ ਆ, ਜਿਹੜੀ ਮੌਸਮੀ ਆ ਸਿਆਲੇ 'ਚ ਲੱਗਦੀ ਉਹ ਸੌਖੀ ਪਲਦੀ ਆ। ਪਰ ਕਿਸਾਨ ਇਸ ਫਸਲ ਨੂੰ, ਇਸ ਮੱਕੀ ਨੂੰ ਲਾਉਂਦੇ ਆ ਵੀ ਸਿਰਫ ਇਸ ਕਰਕੇ ਵੀ ਯਾਰ ਜਿਹੜੀਆਂ ਦੂਈਆਂ ਫਸਲਾਂ ਅਸੀਂ ਲਾਈਆਂ ਨਾ ਵੀ ਉਹਦੇ ਵਿੱਚ ਇਹ ਆਸਰਾ ਕਰ ਜਾਵੇ। ਵੀ ਕਈ ਐਸੀਆਂ ਫਸਲਾਂ ਜਿਹੜੀਆਂ ਤੁਹਾਡੇ ਸਾਹਮਣੇ ਹੁਣ ਦੱਸਣ ਦੀ ਲੋੜ ਨਹੀਂ, ਅਸੀਂ ਪਿੱਟ ਕੇ ਮਰ ਗਏ ਵੀ ਸਾਨੂੰ ਇਹ 5ਵੀਂ ਫਸਲ ਆ ਜਿਹੜੀ ਧੋਖਾ ਦੇ ਰਹੀ ਹੈ। 6 ਮਹੀਨੇ ਦੀ ਫਸਲ ਸੀ ਜਿਹੜੀ ਸਾਡੀ ਕਣਕ, ਉਹ ਤੁਹਾਡੇ ਸਾਹਮਣੇ ਘਰਾਂ ਦੇ ਵਿੱਚ ਪਈ ਆ, ਕੋਈ ਵਾਲੀ ਵਾਰਸ ਨਹੀਂ। ਵੀ ਹਾੜੂ ਮੱਕੀ ਲਾਈ ਸੀ ਵੀ ਚਲੋ ਯਾਰ ਇਹ ਸਾਨੂੰ ਆਸਰਾ ਕਰ ਜੂਗੀ, ਕਿਸਾਨਾਂ ਨੂੰ ਆਸਰਾ ਕਰ ਜੂਗੀ, ਪਰ ਇਹਨੇ ਵੀ ਜਾ ਕੇ ਸਾਨੂੰ ਧੋਖਾ ਦੇ ਦਿੱਤਾ। ਉਹ ਕਿਵੇਂ ਕਰਕੇ ਧੋਖਾ ਦਿੱਤਾ, ਉਹ ਸਾਰੀ ਬਰੀਕੀ ਅਸੀਂ ਇਸ ਟਾਈਮ ਅਸੀਂ ਮੁਹੰਮਦ ਮਨੱਵਰ ਸਾਹਿਬ ਖਲੋਤੇ ਆ ਸਾਡੇ ਕੋਲ, ਤੇ ਇਹਨਾਂ ਦੇ ਖੇਤ ਵਿੱਚ ਅਸੀਂ ਆਏ ਆ, ਤੇ ਬਹੁਤ ਸਾਰੀਆਂ ਸਾਨੂੰ ਹੋਰ ਪਾਸੋਂ ਵੀ ਟੈਲੀਫੋਨ ਆਏ ਆ। ਬਲਕਿ ਮੈਂ ਸਾਰੇ ਦੇਖਣ ਵਾਲਿਆਂ ਨੂੰ ਇਹ ਗੱਲ ਕਰੂੰਗਾ ਵੀ ਜਿਹਦੇ ਨਾਲ ਇਹ ਹੱਥ ਹੋਇਆ ਉਹ ਸਾਡੇ ਜ਼ਰੂਰ ਆ ਕੇ ਥੱਲੇ ਲਿਖੇ, ਆਪਣਾ ਪਿੰਡ ਦਾ ਨਾਂ ਲਿਖੇ ਤੇ ਸਾਰਾ ਦੁੱਖ ਆਪਣਾ ਦੱਸੇ, ਆ ਕੇ ਥੱਲੇ ਲਿਖੇ ਆ ਕੇ ਵੀ ਇਹ ਸਾਡੇ ਨਾਲ ਵੀ ਇਹ ਧੋਖਾ ਹੋਇਆ ਜਿਹੜਾ ਮਨੱਵਰ ਸਾਹਿਬ ਦੇ ਨਾਲ ਹੋਇਆ। ਵੀ ਜ਼ਿਮੀਂਦਾਰਾਂ ਦੇ ਅੱਗੇ ਮਣਕੇ ਭਣੀਜੇ ਪਏ। ਵੀ ਦੇਖੋ ਅਸੀਂ ਇੱਥੇ ਐਸੇ ਬੰਦੇ ਵੀ ਦੇਖੇ ਆ ਜਿਨ੍ਹਾਂ ਨੇ ਵਿਆਹਾਂ ਦੀਆਂ ਤਰੀਕਾਂ ਅੱਗੇ ਕਰਤੀਆਂ, ਧੀ ਪੁੱਤਰ ਦਾ ਵਿਆਹ ਰੱਖਿਆ ਸੀ ਤੇ ਉਹ ਤਰੀਕਾਂ ਅੱਗੇ ਲੈ ਗਏ, ਸਿਰਫ ਕਿਉਂ ਵੀ ਉਹ ਹੱਥ ਨੇ ਸੂਤ ਆਇਆ ਉਹਨਾਂ ਦਾ। ਵੀ ਫਸਲਾਂ ਤੀਸਰੀ ਚੌਥੀ ਫਸਲ ਨੇ ਪਹਿਲਾਂ ਡਿੱਗ ਗਿਆ, ਫਿਰ 5ਵੀਂ ਕਣਕ ਆ ਗਈ ਤੇ 6ਵੀਂ ਹੁਣ ਸਾਨੂੰ ਮੱਕੀ ਆ ਗਈ। ਸਾਡੇ ਕੋਲ ਇਸ ਟਾਈਮ ਕਾਮੋ ਕੀ ਤੋਂ ਸਾਡੇ ਮਹਿਮਾਨ ਵੀ ਆ, ਤੇ ਆ ਖਲੋਤੇ ਇਹ ਕਹਿੰਦੇ ਸੀਗੇ ਵੀ ਤੁਸੀਂ ਆ ਕੇ ਗੱਲ ਵੀ ਇਹਨਾਂ ਨੇ ਇਹੀ ਕੀਤੀ ਵੀ ਸਾਡਾ ਝੋਨਾ ਦਾ ਚਲੋ ਜੋ ਬਣ ਰਿਹਾ ਸੋ ਬਣ ਰਿਹਾ, ਪਰ ਤੁਹਾਨੂੰ ਚਲੋ ਮੱਕੀ ਬਚਾ ਜਾਂਦੀ, ਮੱਕੀ ਤੁਹਾਡੀ ਮੋਟੀ ਫਸਲ ਆ। ਗੱਲ ਵੀ ਆ ਕੇ ਇਹਨਾਂ ਨੇ ਮੱਕੀ ਦੀ ਕੀਤੀ। ਰੱਬੀ ਬੈਠੇ ਸੀ, ਮੈਂ ਕਿਹਾ ਤੁਸੀਂ ਮੇਰੇ ਨਾਲ ਚੱਲੋ, ਤੁਹਾਨੂੰ ਵੀ ਦਿਖਾਉਂਦੇ ਆ ਵੀ ਸਾਡੇ ਨਾਲ ਇੱਥੇ ਮੱਕੀ ਵੀ ਕੀ ਕਰਦੀ ਹੈ। ਵੀ ਦੂਰੋਂ ਢੋਲ ਵੱਜਦਾ ਚੰਗਾ ਲੱਗਦਾ, ਵੀ ਇਹ ਕਿਸੇ ਵੀ ਖਿੱਤੇ 'ਚ ਜਾਓ ਨਾ ਕਿਸੇ ਪਾਸੇ ਤੇ ਉਹਦੇ ਦੁੱਖ ਉਹ ਵੱਖਰੇ ਵਿੱਚ ਜਾਇਆ ਪਤਾ ਲੱਗਦੇ। ਹੁਣ ਤੁਹਾਡੇ ਜਿਹੜੇ ਝੋਨੇ ਦੇ ਦੁੱਖ ਆ ਉਹ ਜਿੰਨੀ ਬਰੀਕੀ ਨਾਲ ਤੁਸੀਂ ਦੱਸ ਸਕਦੇ ਆ, ਮੈਂ ਨਹੀਂ ਦੱਸ ਸਕਦਾ। ਸਾਡੇ ਜ਼ਿਲ੍ਹੇ 'ਚ ਝੋਨਾ ਉੱਦਾਂ ਲੱਗਦਾ ਨਹੀਂ। ਕਣਕ ਸਾਡੀ 6 ਮਹੀਨੇ ਦੀ ਫਸਲ ਆ ਜਿਹੜੀ ਖੇਤਾਂ ਦੇ ਵਿੱਚ ਹੁੰਦੀ ਆ, ਫਿਰ ਸਾਲ ਇਹਨੂੰ ਘਰ ਰੱਖਣਾ, 1.5 ਸਾਲ ਦੀ ਫਸਲ ਸੀ। ਕਣਕ ਦੇ ਵਿੱਚ ਸਾਨੂੰ ਕਹਿ ਲਓ ਵੀ ਘਾਟਾ ਪਿਆ, ਵੀ ਕਿਸੇ ਬੰਦੇ ਨੂੰ 30 ਹਜ਼ਾਰ, ਕਿਸੇ ਨੂੰ 40 ਹਜ਼ਾਰ ਰੁਪਈਆ ਕੱਟਿਆ ਮਣ ਪਿੱਛੇ। ਯਾਰ ਜਿਹੜਾ ਤੁਸੀਂ ਹਿਸਾਬ ਲਾਓ ਵੀ ਜਿਹੜੀ ਖਰਚਾ ਪਾ ਕੇ ਸਾਨੂੰ 3300 ਰੁਪਈਏ ਮਣ ਪੈਂਦੀ ਸੀ, ਉਹ ਕਣਕ ਜਿਹੜੀ ਅਸੀਂ 2200 ਰੁਪਈਏ ਨੂੰ ਵੇਚ ਰਹੇ, ਕਿਤੇ 1800 ਨੂੰ ਵਿਕ ਰਹੀ ਹੈ। ਸਾਡੀ 4000 ਵਾਲੀ ਸ਼ਾਇਦ ਜਦੋਂ 1800 ਨੂੰ ਵਿਕੂਗੀ ਤੇ ਕਿਸਾਨ ਦੇ ਪੱਲੇ ਕੀ ਰਹਿ ਜਾਊਗਾ। ਤੇ ਸਰਕਾਰ ਨੇ ਸਾਨੂੰ ਆਸਰਾ ਕੀਤਾ ਕਿ ਮਖੌਲ ਕੀਤਾ ਸਾਡੇ ਜ਼ਿਮੀਂਦਾਰਾਂ ਦੇ ਨਾਲ ਵੀ 5000 ਰੁਪਈਆ ਕਿੱਲੇ ਦਾ ਦੇ ਰਹੀ ਹੈ। 5000 ਰੁਪਈਏ ਦੇ ਵਿੱਚ ਫਿਰ ਕਰ ਲਓ ਕੀ ਕਰਨਾ ਜੀ 5000 ਦੇ ਵਿੱਚ। ਹਾਂ ਉਹ ਜਦੋਂ ਲੱਭੂਗਾ ਉਦੋਂ ਦੀ ਗੱਲ, ਹਜੇ ਤੱਕ ਤਾਂ ਲੱਭਿਆ ਕੋਈ ਨਹੀਂ, 5 ਵੀ ਨਹੀਂ ਲੱਭਾ। 5 ਲੈਣਾ ਕੀ, ਅਸੀਂ ਕਰਨਾ ਕੀ ਲੈ ਕੇ। ਤੇ ਅਸੀਂ ਜੀ ਜਿਹੜਾ ਦੁੱਖ ਦਿਖਾਉਣ ਵਾਸਤੇ ਆਏ ਆ ਕਿਸਾਨ ਦਾ, ਤੇ ਉਹ ਤੁਹਾਨੂੰ ਅਸੀਂ ਦਿਖਾਉਂਦੇ ਹਾਂ, ਬਰੀਕੀ ਦੇ ਵਿੱਚ ਜਾ ਕੇ ਦੇਖਦੇ ਹਾਂ। ਸਾਡੇ ਨਾਲ ਇਸ ਟਾਈਮ ਜਿਹੜੇ ਜ਼ਿਮੀਂਦਾਰ, ਮਨੱਵਰ ਸਾਹਿਬ ਆਪ ਬੜੇ ਅੱਛੇ ਜ਼ਿਮੀਂਦਾਰ ਆ, ਪੁਰਾਣੇ ਜ਼ਿਮੀਂਦਾਰ ਆ, ਸਮਝਦਾਰ ਜ਼ਿਮੀਂਦਾਰ ਆ, ਇਹਨਾਂ ਨਾਲ ਵੀ ਗੱਲ ਕਰਦੇ ਹਾਂ। ਨਾਲ ਸ਼ਾਹ ਸਰੋਇਆ ਸਾਹਿਬ ਖਲੋਤੇ ਆ ਤੇ ਇਹਨਾਂ ਨੂੰ ਪੁੱਛਦੇ ਹਾਂ ਵੀ ਇਹ ਗੱਲ ਇਹ ਕਿੱਦਾਂ ਹੋਈ। ਤੇ ਰਾਣਾ ਸਾਹਿਬ ਇਹ ਬਰੀਕੀ ਇਹਦੇ ਵਿੱਚੋਂ ਧੱਤ ਕੱਢੋ ਵੀ ਇਹ ਨੁਕਸਾਨ ਚਲੋ ਇੱਕ ਵਾਰੀ ਹੋ ਗਿਆ, ਗਾਂ ਤੱਕ ਕਿਸੇ ਦਾ ਨਾ ਹੋਵੇ। ਵੀ ਜਿਹੜੀਆਂ ਗਲਤੀਆਂ ਮਨੱਵਰ ਸਾਹਿਬ ਨੇ ਕੀਤੀਆਂ ਵੀ ਉਹ ਕੋਈ ਹੋਰ ਜ਼ਿਮੀਂਦਾਰ ਨਾ ਕਰੇ। ਵੀ ਕੋਈ ਪਾਣੀ ਦਾ ਵਾਧਾ ਘਾਟਾ ਹੋ ਗਿਆ, ਸਪਰੇਅ ਦਾ ਹੋ ਗਿਆ, ਕੋਈ ਮੌਸਮ ਦਾ ਅੱਗਾ ਪਿੱਛਾ ਹੋ ਗਿਆ, ਜਾਂ ਕੋਈ ਹੋਰ ਗਲਤੀ ਹੋਈ ਵਿੱਚ। ਉਹ ਜਿਹੜੀ ਤੂੰ ਗੱਲ ਕੀਤੀ ਨਾ 5000 ਵਾਲੀ ਹੈ, ਉਸ ਗੱਲ ਨੂੰ ਮੈਂ ਅੱਗੇ ਵਧਾਊਂਗਾ ਵੀ ਇਹ ਤਾਂ ਉਹੀ ਹਿਸਾਬ ਆ ਵੀ ਅਗਲੇ ਦੀ ਬਿਰਿਆਨੀ ਦੀ ਦੇਗ ਚੱਕ ਕੇ ਲੈ ਗਏ ਤੇ ਉਹਨੂੰ ਪਲੇਟ ਇੱਕ ਦੇ ਕੇ ਤੇ ਆਸਾਨ ਕਰ ਦਿੱਤਾ ਵੀ ਆ ਪਲੇਟ ਤੈਨੂੰ ਦੇ ਦਿੱਤੀ ਹੈ, ਤੈਨੂੰ ਦੇ ਦਿੱਤੀ ਹੈ। ਵੀ 50000 ਦਾ ਘਾਟਾ ਵਾ, 50000 ਦੇ ਘਾਟੇ ਚੋਂ 5000 ਦੇ ਕੇ ਆਸਾਨ ਵਾਲੀ ਗੱਲ ਹੈ। ਤੇ ਇਹ ਹੁਣ ਪਹਿਲੋਂ ਅੱਛਾ ਹੋਰ ਤਰ੍ਹਾਂ ਦੇ ਮਸਲੇ ਸੀ ਵੀ ਮਾਰਕੀਟ ਵਾਲਾ ਸੀ ਵੀ ਸ਼ੂਗਰ ਮਿਲ ਪੈਸੇ ਨਹੀਂ ਦਿੰਦੀ, ਕਣਕ ਦਾ ਰੇਟ ਨਹੀਂ ਲੱਗਦਾ, ਕੋਈ ਕੁਛ ਖਦਾਲੋਂ ਕਹਿੰਦੇ ਖਦਾਈ ਆਫਾਤ ਆ ਜਾਂਦੀਆਂ ਸੀ ਵੀ ਬਾਰਿਸ਼ ਆ ਗਈ, ਮੌਸਮ ਹੋ ਗਿਆ। ਆ ਇੱਕ ਨਵਾਂ ਹੀ ਮਸਲਾ ਪਿਛਲੇ ਇੱਕ ਸਾਲ ਤੋਂ ਨਾ, ਬਹੁਤ ਪਹਿਲੋਂ ਵੀ ਥੋੜ੍ਹਾ ਆਉਂਦਾ ਸੀ ਲੇਕਿਨ ਪਿਛਲੇ ਸਾਲ ਤੋਂ ਬਹੁਤ ਜ਼ਿਆਦਾ ਆਇਆ। ਪਿਛਲੇ ਸਾਲ ਆਇਆ ਵਾ ਚੌਲਾਂ ਦੀ ਮੂੰਜੀ ਦੀ ਫਸਲ 'ਚ ਕਿ ਦਾਣਾ ਨਹੀਂ ਪਿਆ। ਉਦੋਂ ਦੇ ਵਿੱਚ ਜੀ ਥੋੜ੍ਹੇ ਜਿਹੇ ਕੁਛ ਲੋਕ ਇਸ ਤਰ੍ਹਾਂ ਪਤਲੀ ਗਲੀ ਨੂੰ ਨਿਕਲ ਗਏ ਵੀ ਗਰਮੀ ਬਹੁਤ ਸੀ ਹੈਂ, ਵੀ ਐਤਕੀ ਤਾਂ ਨਾਈ ਵਾਲੀ ਗੱਲ ਆ ਵੀ ਪਟਾਕਾ ਵੀ ਨਹੀਂ ਚੱਲਿਆ ਫਿਰ ਵੀ ਦੇਖ ਖਰਾਬ ਹੋ ਗਈ ਆ ਹੈਂ।
ਤੇ ਹਲੇ ਗਰਮੀ ਵੀ ਕੋਈ ਨਹੀਂ ਆਈ ਹੈ ਹੈ ਤੁਹਾਡੇ ਵਾਲੀ ਗੱਲ ਹੈ ਜੀ, ਪਟਾਕਾ ਵੀ ਨਹੀਂ ਚੱਲਿਆ ਤੇ ਸਾਲਣ ਵੀ ਖਰਾਬ। ਹਾਂ ਚਲੋ ਇਸ ਤਰ੍ਹਾਂ ਹੀ ਕਰ ਲਓ। ਤੇ ਹਲੇ ਜਿਹੜੀ ਗਰਮੀ ਗੁਰਮੀ ਦਾ ਵੀ ਕੋਈ ਨਾਂ ਨਹੀਂ ਹੈ, ਤੇ ਮੱਕੀ ਨੂੰ ਫਿਰ ਦਾਣਾ ਨਹੀਂ ਪਿਆ ਵੀ ਇਹ ਸਮਝ ਨਹੀਂ ਆਉਂਦੀ ਹੈ। ਔਰ ਫਿਰ ਇੱਕ ਲੋਕਲ ਕੰਪਨੀਆਂ ਮਲਟੀਨੈਸ਼ਨਲ ਬੜੀ ਵੱਡੀ ਵੱਡੀ, ਔਰ ਪਾਕਿਸਤਾਨ ਦੇ ਆਜ਼ਾਦੋ ਸ਼ੁਮਾਰ ਜਿਹੜੇ ਮੱਕੀ 'ਚ ਕਮ ਸੇ ਕਮ ਜਿਹੜੇ ਇੰਟਰਨੈਸ਼ਨਲ ਸਟੈਂਡਰਡ ਦੇ ਨੇੜੇ ਨੇੜੇ ਜੇ ਆ ਪੈਦਾਵਾਰ 'ਚ। ਤੇ ਪਰ ਆ ਜਿਹੜਾ ਹੈ ਆਹ ਹਿਸਾਬ ਹੈ ਤੇ 1-10 ਦਾ ਫਰਕ ਆ ਹੁਣ ਹੈ ਹੀ ਨਹੀਂ। ਬਹੁਤ ਸਾਰੇ ਲੋਕੀ ਇਹੀ ਕਰਦੇ, ਕਹਿੰਦੇ ਜੀ ਮੱਕੀ ਇੱਕ ਐਸੀ ਫਸਲ ਆ ਜਿਹੜੀ ਕਿਸਾਨ ਨੂੰ ਕੱਢ ਦਿੰਦੀ ਆ ਹੈ। ਤੇ ਹੁਣ ਮੱਕੀ ਵਾਲਾ ਹਿਸਾਬ ਇਹ ਲਾ ਲਓ ਕਿ ਹੁਣ ਇੰਨਾ ਜ਼ਿਆਦਾ ਖਰਚਾ ਵਾ, ਤੇ ਹੁਣ ਇਹਨਾਂ ਨੂੰ ਉਹ ਡੰਗਰ ਵੀ ਨਹੀਂ ਇੰਨੇ ਸਾਰੇ ਤਾਂ ਹੋਣੇ ਕਿ ਜਿਹੜੀ ਸਾਰੀ ਡੰਗਰਾਂ ਨੂੰ ਪਾਈ ਜਾ ਸਕੇ। ਤੇ ਪੁੱਛ ਲੈਂਦੇ ਆ ਰਾਣਾ ਸਾਹਿਬ ਨੂੰ ਵੀ ਹਾਂ, ਇਹ ਰਾਣਾ ਸਾਹਿਬ ਕਿੰਨੀ ਫਸਲ ਲੱਗੀ ਹੋਈ ਹੈ ਤੁਹਾਡੀ? ਇਹ 12 ਏਕੜ ਰਕਬਾ ਜੀ। ਪਹਿਲੇ ਤੁਹਾਡੀ ਕਿੰਨੀ ਕੁ ਪੈਦਾਵਾਰ ਰਹਿੰਦੀ ਹੈ ਮੱਕੀ ਦੀ? ਪਹਿਲੇ ਸਾਡੇ ਕੋਲ ਤਕਰੀਬਨ 100 ਤੋਂ 125 ਮਣ ਤੱਕ ਜਾਂਦਾ ਜੀ, ਮੌਸਮੀ ਹਾਲਾਤ ਦੇ ਨਾਲ 130 ਮਣ ਤੱਕ ਵੀ ਚਲੀ ਜਾਂਦੀ ਆ। ਜਿਸ ਤਰ੍ਹਾਂ ਦਾ ਐਤਕੀ ਮਸਲਾ ਵਾ, ਕਦੇ ਪਹਿਲੇ ਵੀ ਆਇਆ ਇਸ ਤਰ੍ਹਾਂ ਦਾ? ਨਹੀਂ, ਪਹਿਲੇ ਕੋਈ ਨਹੀਂ ਆਇਆ ਕਦੇ। ਹੈ ਪਹਿਲੇ ਕਦੇ ਨਹੀਂ ਆਇਆ, ਇਹ ਪਹਿਲੀ ਦਫਾ ਹੀ ਆ? ਇਹ ਪਹਿਲੀ ਦਫਾ ਆਇਆ ਜੀ। ਅੱਛਾ, ਤੁਹਾਡੇ ਖਿਆਲ 'ਚ ਕਿਆ ਇਸ ਦਾ ਵੀ ਕੋਈ ਬੀਜ ਨਾਕਸ ਆ ਜਾਂ ਮੌਸਮ ਦਾ ਵਾ, ਜਾਂ ਕੋਈ ਤੁਹਾਡੇ ਕੋਲ ਕੋਈ ਕੁਤਾਹੀ ਹੋਈ ਆ? ਕੁਤਾਹੀ ਸਾਡੇ ਕੋਲ ਕੋਈ ਨਹੀਂ ਹੋਈ ਇਸ ਟਾਈਮ ਤੱਕ। ਪਾਣੀ ਟਾਈਮ ਤੇ ਲਾ ਰਹੇ, ਖੁਰਾਕ ਟਾਈਮ ਤੇ ਦੇ ਰਹੇ ਹਾਂ, ਜੋ ਵੀ ਇਹਦੇ ਲਾਜ਼ਮਾਤ ਆ ਪੂਰੇ ਕਰ ਰਹੇ ਹਾਂ। ਸਿਰਫ ਬੀਜ ਤੇ ਹੀ ਡਾਊਟ ਆ ਰਿਹਾ ਜੀ। ਅੱਛਾ, ਇਹ ਬੀਜ ਕਿੰਨੇ ਦਾ ਆਂਦਾ 1 ਏਕੜ ਦਾ? ਇਹ ਤਕਰੀਬਨ ਹੈ ਸੀ 18,000 ਰੁਪਏ ਦਾ ਏਕੜ ਦਾ ਬੀਜ ਤੇ ਸੀ। ਅੱਛਾ, ਮੱਕੀ ਦਾ ਟੋਟਲ ਜਿਹੜੀ ਆ ਅੱਜ ਇਹਦੇ 'ਚ ਪੈਦਾਵਾਰ ਕਿੰਨੇ ਕੁ ਦੀ ਯਾਨੀ ਕਿ ਜਿਹੜਾ ਵਾ ਨਾ ਹੋ ਜਾਂਦੀ ਆ, ਅਗਰ ਜੇ ਪੂਰਾ ਕਿੱਲਾ ਠੀਕ ਜਿਹਾ ਲੱਗੇ? ਪੂਰਾ ਕਿੱਲਾ ਠੀਕ ਹੋਵੇ, ਜਿਸ ਤਰ੍ਹਾਂ ਐਤਕੀ ਮੌਸਮ ਆ, ਮੌਸਮ ਬੜਾ ਬਿਹਤਰੀਨ ਆ ਮੱਕੀ ਵਾਸਤੇ। ਇਹਦੇ 'ਚ 125 ਮਣ 130-35 ਮਣ ਤੱਕ ਵੀ ਜਾਣ ਦੇ ਚਾਂਸ ਹੈ ਆ। ਇਨਸ਼ਾਅੱਲਾ ਜਾਏਗੀ ਵੀ। 2.5-3 ਲੱਖ ਦਾ ਏਕੜ ਹੋ 3.5 ਲੱਖ ਰੁਪਏ ਦਾ ਏਕੜ ਜਾਣਾ ਜੀ। ਲੇਕਿਨ ਹੁਣ ਜਿਹੜੀ ਸੂਰਤ ਹਾਲ ਹੈ ਇਸ ਟਾਈਮ, ਇਹ ਹੈ ਆ ਮਸੇ 60-70 ਮਣ ਨਿਕਲਣੀ ਹੈ ਜਿਹੜੇ ਹਾਲਾਤ ਇਹਦੇ ਮੱਕੀ ਦੇ। ਇਹ ਤਾਂ ਖਰਚਾ ਵੀ ਨਹੀਂ ਪੂਰਾ ਹੋਣਾ? ਨਹੀਂ ਹੋਣਾ ਪੂਰਾ। ਅਰੇ ਫਿਰ ਬੀਜ ਦਾ ਅੱਛਾ, ਇਹ ਬੜਾ ਨਾ ਅਕਸਰ ਕਈ ਬੰਦੇ ਪਾਕਿਸਤਾਨ ਇੰਡੀਆ ਜਿੰਨੇ ਵੀ ਇਹ ਮੁਲਕ ਹੈ ਨਾ ਮਾੜੇ, ਉੱਥੇ ਇਹ ਆਵਾਜ਼ ਉਠਾਉਂਦੇ ਆ ਕਿ ਯਾਰ ਇਹ ਜੇ ਸਾਡੇ ਨਾਲ ਇਹ ਕੰਪਨੀਆਂ ਨੇ ਬੀਜਾਂ ਵਾਲੀਆਂ ਨੇ ਹੱਥ ਕਰਨਾ ਸ਼ੁਰੂ ਕਰ ਦਿੱਤਾ ਨਾ, ਫਿਰ ਸਾਡਾ ਕੀ ਹੋਏਗਾ? ਕਿਉਂਕਿ ਅਸੀਂ ਤਾਂ ਬੀਜ ਵੀ ਆਪਣੇ ਮੁਕਾ ਲਏ ਆ, ਤੇ ਉਹ ਖਤਰੇ ਹੁਣ ਯਾਨੀ ਕਿ ਸਾਹਮਣੇ ਆਣੇ ਸ਼ੁਰੂ ਹੋ ਗਏ ਆ ਵੀ ਅਗਰ ਜੇ ਇਸ ਤਰ੍ਹਾਂ ਦੀ ਸੂਰਤ ਹਾਲ ਰਹੀ ਤੇ ਇਹ ਤਾਂ ਲੱਗਦਾ ਭਾਵੇਂ ਕਿਸੇ ਸਾਲ ਜਿਹੜਾ ਵਾ ਸਾਰੇ ਦੇ ਸਾਰੇ ਹੀ ਬਿਲਕੁਲ ਵੇਲ ਹੋ ਜੇ, ਕਿਉਂਕਿ ਬੀਜ ਤਾਂ ਕਿਸਾਨ ਕੋਲ ਹੈ ਹੀ ਨਹੀਂ ਹੈ। ਇਸ ਸਾਲ ਨਾ ਜੀ ਬੀਜ ਸੀ ਕੰਪਨੀਆਂ ਕੋਲ ਕੁਝ ਘੱਟ, ਔਰ ਕਾਸ਼ਤ ਜਿਹੜਾ ਨਾ ਉਹਨਾਂ ਨੇ ਦੇਖਿਆ ਵੀ ਜ਼ਿਆਦਾ ਹੋ ਰਹੀ ਆ। ਬੀਜ ਦੇ ਵਿੱਚ ਹੀ ਉਹਨਾਂ ਨੇ ਜਿਹੜਾ ਨਾ ਜੀ ਦੜਾ ਮੜਾ ਕਰਿਆ, ਤੇ ਜਿਹੜੇ ਉਸ ਨਾਲ ਜਿਹੜਾ ਨਾ ਬੀਜ ਹੀ ਸਹੀ ਨਹੀਂ ਆਇਆ ਜੀ। ਯਾਨੀ ਕਿ ਉਹ ਜਦੋਂ ਦੇਖਿਆ ਕਿ ਐਤਕੀ ਜ਼ਿਆਦਾ ਲੋਕ ਲਾ ਰਹੇ ਆ ਬੀਜ, ਜੇ ਨਹੀਂ ਵੀ ਸੀ ਮੌਜੂਦ ਤਾਂ ਲੱਗਦਾ ਉਹਨਾਂ ਨੇ ਕਿਤੇ ਨੇੜੇ ਜਿਹੜਾ ਵਾ ਨਾ ਇਹੀ ਬੀਜ, ਯਾਨੀ ਕਿ ਜਿਸ ਤਰ੍ਹਾਂ ਦੁੱਧ ਜਿਹੜਾ ਮੱਝ ਵਾਲਾ ਜਿਹੜਾ ਬੰਦਾ ਨਾ ਹਾਂਜੀ 5 ਕਿਲੋ ਦਾ, ਜਦੋਂ ਅਗਲਿਆਂ ਨੇ ਖੀਰ ਵੀ ਪਕਾਣੀ ਹੁੰਦੀ 10 ਕਿਲੋ ਉਸੇ ਮੱਝ ਦਾ ਦੇ ਦਿੰਦੇ ਆ। ਹਾਂਜੀ ਹੈ ਕੋਈ ਬੀਜ ਨਾਲ ਵੀ ਇਸ ਤਰ੍ਹਾਂ ਦੀ ਸੂਰਤ ਹਾਲ ਹੋਈ? ਪਿਛਲੇ ਸਾਲ ਇਹੀ ਬੀਜ ਜਿਹੜਾ ਨਾ 130 ਮਣ 40 ਮਣ ਤੱਕ 50 ਮਣ ਤੱਕ ਵੀ ਨਿਕਲਿਆ ਜੀ। ਔਰ ਇਸ ਦਫਾ ਇਹ ਤਕਰੀਬਨ 70 ਤੋਂ 80 ਦੇ ਦਰਮਿਆਨ। ਹੁਣ ਤੁਹਾਨੂੰ 1 ਕਿੱਲੇ ਦਾ ਕਿੰਨਾ ਘਾਟਾ ਤਕਰੀਬਨ ਜਿਹੜਾ ਵਾ ਨਾ? 1 ਕਿੱਲੇ ਦਾ ਕਮ ਸੇ ਕਮ 2 ਲੱਖ ਰੁਪਏ ਘਾਟਾ ਹੈ। 2 ਲੱਖ, ਅਗਰ ਯਾਨੀ ਕਿ 10 ਕਿੱਲੇ ਆ ਤੇ ਤੁਹਾਡਾ 20 ਲੱਖ ਦਾ 12 ਕਿੱਲੇ ਤਕਰੀਬਨ 24 ਲੱਖ ਰੁਪਏ ਦਾ 24 ਲੱਖ ਦਾ। ਤੇ ਇਹ 24 ਲੱਖ ਤਾਂ ਮੇਰਾ ਖਿਆਲ ਹੈ ਕਿ 5-7 ਸਾਲਾਂ 'ਚ ਵੀ ਨਹੀਂ ਇੰਨਾ ਯਾਨੀ ਕਿ ਪੂਰਾ ਹੋਣ ਵਾਲੀ। ਅੱਜ ਤਾਂ 5-7 ਸਾਲ ਪਿੱਛੇ ਚਲੇ ਗਏ ਨੇ ਜਿਨ੍ਹਾਂ ਨੇ ਬੀਜ ਲਾਇਆ। ਅੱਛਾ, ਇਹ ਅਜੀਬ ਜੀ ਸੂਰਤ ਹਾਲ ਬਣੀ ਖੜੀ ਆ ਕਿ ਉਹ ਕਹਿੰਦੇ ਵੀ ਜਿਸ ਤਰ੍ਹਾਂ ਕੋਈ ਨਿਆਣਾ ਨਹੀਂ ਹੁੰਦਾ, ਉਹ ਆ ਕੇ ਕਹਿੰਦਾ ਵੀ ਖਰਚਾ ਬਚ ਗਿਆ, ਮੈਂ ਫੇਲ ਹੋ ਗਿਆ। ਤੇ ਉਹ ਹਿਸਾਬ ਆ ਵੀ ਜੇ ਜ਼ਿਮੀਦਾਰ ਕੋਈ ਫਸਲ ਨਾ ਬੀਜੇ ਤੇ ਉਹ ਬਚਤ 'ਚ ਆ, ਤੇ ਜਿਹੜਾ ਬੀਜ ਲੈਂਦਾ ਵਾ ਉਹ ਘਾਟੇ 'ਚ ਆ। ਤੇ ਕਣਕ 'ਚ ਇਹੀ ਹਿਸਾਬ ਕਿਤਾਬ ਆ ਕਿ ਕੋਈ 1200-1300 ਮਣ ਪਿੱਛੇ ਯਾਨੀ ਕਿ ਜਿਹੜਾ ਵਾ ਨਾ ਨੁਕਸਾਨ ਹੈ ਆ। ਤੇ ਮੱਕੀ ਦੋ ਹੀ ਫਸਲਾਂ ਵਾ, ਮੱਕੀ ਦਾ ਅਗਰ ਜਿਹੜਾ ਹੈ ਸੀ ਉਹ ਮੱਕੀ ਦੀ ਵੀ ਇਹੀ ਸੂਰਤ ਹਾਲ ਚੱਲ ਰਹੀ ਹੈ। ਹੁਣ ਤੁਹਾਡੇ ਖਿਆਲ 'ਚ ਕੀ ਹੋਣਾ ਚਾਹੀਦਾ ਇਹਦਾ ਤਦਾਰਕ? ਇਹਦਾ ਹੋਣਾ ਚਾਹੀਦਾ ਵੀ ਅੱਲਾਹ ਤਾਲਾ ਇਹਨਾਂ ਨੂੰ ਹਦਾਇਤ ਦੇਵੇ, ਮਹਿਕਮੇ ਵਾਲਿਆਂ ਨੂੰ ਦੇਵੇ ਵੀ ਇਹਨਾਂ ਨਾਲੋਂ ਕਰੇ। ਅਸੀਂ ਤਾਂ ਇਤਮਾਦ 'ਚ ਫਸ ਗਏ ਆ ਇਸ ਦਫਾ, ਨਹੀਂ ਤੇ FIR ਵੀ ਕਰਵਾਉਂਦੇ। ਬੰਦਾ ਇੱਥੇ ਦਾ ਹਾਫਿਜ਼ ਅਦਨਾਨ ਕਿੱਲੇ ਵਾਲੇ ਦਾ, ਉਹ 6-7 ਸਾਲ ਤੋਂ ਜਿਹੜਾ ਨਾ ਆ ਰਿਹਾ ਜਾ ਰਿਹਾ ਆ, ਤੇ ਸਾਨੂੰ ਜਿਹੜਾ ਨਾ ਬੀਜ ਵੀ ਲਿਆ ਕੇ ਦਿੰਦਾ। ਉਹ ਅਸੀਂ ਉਹਦੇ ਕੋਲ ਮੰਗਵਾ ਵੀ ਲੈਂਦੇ ਆ, ਤੇ ਉਹ ਕਰਦਾ ਤਰਲੇ ਜੇ। ਹੁਣ ਇਸ ਦਫਾ ਉਹਨੇ ਤਾਂਦਲੇ ਬੀਜ ਲਿਆ ਕੇ ਦਿੱਤਾ ਜੀ। ਪਹਿਲੇ ਸਮੁੰਦਰੀਓ ਲਿਆ ਕੇ ਦਿੰਦਾ ਸੀ, ਠੀਕ ਆ, ਇਤਕੀ ਤਾਂਦਲੇ ਲਿਆ ਕੇ ਦਿੱਤਾ ਬੀਜ। ਤਾਂਦਲੇ ਵਾਲਾ ਬੀਜ ਜਿਹੜਾ ਨਾ ਸਾਡੇ ਜੋੜਾਂ 'ਚ ਬੈਠ ਗਿਆ ਜੀ। ਹੁਣ ਪਤਾ ਨਹੀਂ ਇਹ ਤਾਂਦਲੇ ਵਾਲੇ ਨੇ ਕਿਧਰੋਂ 2 ਨੰਬਰ ਭਰਾਈ ਕਰਾਈ ਹੋਈ ਆ, ਜਾਂ ਕੰਪਨੀ ਕੋਲੋਂ
ਇਹ ਹੋਈ ਆ ਵੀ ਕੰਪਨੀ ਦੀ ਪ੍ਰੋਡਕਟ ਚੰਗੀ ਨਹੀਂ ਜਾਂ ਪਿੱਛੇ ਅੱਗੇ ਕੰਪਨੀ ਦਾ ਅਗਲਾ ਬੰਦਾ ਉਹਨੇ ਆਪਣੀ ਕੋਈ ਪੈਰਲਲ ਦੁਕਾਨਦਾਰੀ ਸ਼ੁਰੂ ਕੀਤੀ ਹੋਈ ਹੈ, ਲੇਕਿਨ ਤੁਹਾਡੇ ਕੋਲ ਤਾਂ ਉਸ ਕੰਪਨੀ ਦੀ ਪੈਕਿੰਗ 'ਚ ਹੀ ਆਇਆ ਨਾ ਬੀਜ। ਹਾਂਜੀ, ਇਸ ਬਾਕੀਆਂ ਨੇ ਦੂਸਰੀ ਕੰਪਨੀ ਦਾ ਬੀਜਾ, ਉਹ ਠੀਕ ਆ ਜੀ। ਅੱਛਾ, ਇਹ 2-3 ਬੀਜਾਂ ਤੋਂ ਇਲਾਵਾ ਬਾਕੀਆਂ ਨੂੰ ਦਾਣਾ ਠੀਕ ਪੈ ਰਿਹਾ ਵਾ? ਬਾਕੀਆਂ ਨੂੰ ਠੀਕ ਪੈ ਰਿਹਾ ਯਾਨੀ ਕਿ ਇਹਦਾ ਮਤਲਬ ਮੌਸਮ ਦਾ ਤਾਂ ਕੋਈ ਰੌਲਾ ਨਹੀਂ ਹੈ। ਨਹੀਂ ਮੌਸਮ ਦਾ ਕੋਈ ਰੌਲਾ ਨਹੀਂ। ਮੌਸਮ 40 ਤੋਂ ਉੱਤੇ ਪਹੁੰਚੇ ਨਹੀਂ। ਜਦੋਂ ਕ੍ਰਾਸਿੰਗ ਦਾ ਟਾਈਮ ਸੀ ਮੇਰਾ ਖਿਆਲ 37 ਕਿ 38 ਸੀਗਾ। ਅੱਛਾ ਤੇ ਇਹ ਤਾਂ ਹੁਣ ਉਹ ਜਿਹੜੇ ਕਹਿੰਦੇ ਆ ਵੀ ਹਲੇ ਕੁਝ ਦਿਨ ਇੰਤਜ਼ਾਰ ਕਰ ਲਓ। ਹਾਂਜੀ, ਵੀ ਮੁਰਗੀ ਦਾ ਬੱਚਾ ਤਾਂ 21ਵੇਂ ਦਿਨਾਂ 'ਚ ਬਾਹਰ ਨਿਕਲਣਾ, ਹੁਣ 28ਵੇਂ ਦਿਨ ਵੀ ਆਂਡੇ ਰੱਖੇ ਹੋਏ ਆ ਹੈ। ਤੇ ਕਹਿੰਦੇ ਦੇਖੋ ਇੰਤਜ਼ਾਰ ਕਰੋ, ਕੁਝ ਨਾ ਕੁਝ ਨਿਕਲ ਆਊਗਾ। ਇਹ ਤਾਂ ਨਹੀਂ ਨਿਕਲਦਾ ਹੈ। ਇਹ ਕੋਈ ਨਹੀਂ ਨਿਕਲਣਾ ਜੀ। ਕੱਲ ਉਹ ਆਏ ਸੀ ਇਸ ਗੱਲ ਤੇ ਜਿਹਨਾਂ ਉਹਨਾਂ ਗੱਲ ਹੋਈ ਹੈ, ਉਹਨੇ ਕਿਹਾ ਜੀ ਹਲੇ ਜੀ ਇਹਦੇ ਜੀ ਛੱਲੀ ਦੇ ਬਾਲ ਸਫੈਦ ਆ ਜੀ, ਇਹ ਦਾਣਾ ਪੂਰਾ ਕਰ ਜੇਗੀ, ਤੁਸੀਂ ਪਰੇਸ਼ਾਨ ਨਾ ਹੋਵੋ। ਅੱਛਾ, ਤੇ ਉਹ ਜਿਸ ਤਰ੍ਹਾਂ ਤਸੱਲੀ ਨਹੀਂ ਦਿੰਦੇ, ਤਸੱਲੀ ਦੇ ਗਏ ਵੀ 80 ਮਣ ਤੋਂ ਤੁਹਾਡੀ ਜਿਹੜਾ ਨਾ 100 ਮਣ ਮੱਕੀ ਨਿਕਲਣੀ ਆ। ਮੈਂ ਕਿਹਾ 100 ਮਣ ਤਾਂ ਨਿਕਲਦੀ ਜੇ ਦਾਣਾ ਪੂਰਾ ਹੁੰਦਾ। ਮੈਂ ਕਿਹਾ ਸਾਡੇ ਕੋਲ ਤਾਂ ਅਸਤੇ ਸੈਲੇਜ ਵਾਲੇ ਵੀ ਚੱਕ ਰਹੇ ਹੈ, ਉਹ ਵੀ ਕਹਿ ਰਹੇ ਆ ਵੀ ਜਿਹੜਾ ਨਾ ਇਹਦੇ ਤਾਂ ਦਾਣਾ ਨਹੀਂ ਹੈ। ਸੈਲੇਜ ਵੀ ਤਾਂ ਦਾਣੇ ਦੇ ਸਿਰ ਤੇ ਚੱਲਣਾ। ਦੇਖ ਕੇ ਨਾ ਕੋਈ 4 ਛਲੀਆਂ ਵਿੱਚੋਂ ਕੱਢ ਕੇ ਲਿਆ ਕੇ ਆ ਦੇਖੋ ਜੀ, ਇਹ ਤਾਂ ਟੰਡ ਹੀ ਆ। ਹਾਂਜੀ, ਅਸੀਂ ਕਿਹਾ ਵੀ ਇਹਦਾ ਤੇ ਇਸ ਗੱਲ ਤੇ ਤਾਂ ਇਹ 100 ਮਣ ਨਹੀਂ ਹੁੰਦੀ। ਅਸੀਂ ਤਾਂ ਕਹਿੰਦੇ ਵੀ 80 ਮਣ ਵੀ ਹੋ ਜਾਏ ਅਸੀਂ ਤਾਂ ਵੀ ਗਨੀਮਤ ਸਮਝਾਂਗੇ, ਵੀ ਸਾਨੂੰ ਖਰਚਾ ਨਹੀਂ ਪਿਆ, ਕਿਉਂਕਿ ਸੈਲੇਜ ਵਾਲੇ ਨੇ ਵੀ ਤਾਂ ਦਾਣਾ ਦੇਖਣਾ ਨਾ। ਉਹਨਾਂ ਨੇ ਵੀ ਦਾਣਾ ਦੇਖਣਾ ਹੈ। ਤੇ ਹੁਣ ਅੰਜਮ ਕੀ ਹੋ ਸਕਦਾ ਵਾ ਕਿਸਾਨ ਦਾ? ਇਹ ਜੀ ਅੱਛਾ, ਇਹ ਆਪਣਾ ਮੁਨੱਵਰ ਸਾਹਿਬ ਤੁਸੀਂ ਇਹ ਦੱਸੋ ਵੀ ਤੁਹਾਨੂੰ ਕਿਤੇ ਹੋਰ ਪਾਸੋਂ ਵੀ ਇਹ ਜਿਹੜੀ ਜਿਸ ਕੰਪਨੀ ਦਾ ਤੁਸੀਂ ਨਾਮ ਲਿਆ ਜਾਂ ਜਿਸ ਬੀਜ ਦਾ ਤੁਸੀਂ ਨਾਂ ਦੱਸਿਆ ਵੀ ਇਹਦੀ ਤੁਹਾਨੂੰ ਹੋਰ ਪਾਸੋਂ ਵੀ ਕਿਤੋਂ ਟੈਲੀਫੋਨ ਆਏ ਹੋਣ ਵੀ ਆਹ ਗੱਲ ਹੋਈ ਹੈ ਜਾਂ ਬਾਤ ਹੋਈ? ਆਪਣੇ ਪਿੰਡ ਚੋਂ ਵੀ ਹੈ ਜੀ। ਅੱਛਾ, ਇਹ ਹੋਰ ਜ਼ਿਮੀਂਦਾਰ ਵੀ ਹੈ? ਹੋਰ ਵੀ ਜ਼ਿਮੀਂਦਾਰ ਅੱਛਾ, ਹੋਰ ਜ਼ਿਮੀਂਦਾਰ ਵੀ ਦਿਖਾਵਾਂਗੇ ਵੀ ਤੁਹਾਨੂੰ ਜਿਨ੍ਹਾਂ ਨਾਲ ਇਹ ਹੱਥ ਹੋਇਆ। ਤੇ ਕਈ ਪਾਸੇ ਉਹ ਇਹੀ। ਹਾਂਜੀ, ਮੇਰੇ ਕੋਲ ਤਾਰਕ ਹੈ ਜੀ, ਰੋ ਤਾਰਕ, ਚਾਚੇ ਸ਼ਵੀਰ ਦਾ ਬੇਟਾ, ਉਸ ਨਾਲ ਵੀ ਮਸਲਾ ਆ ਰਿਹਾ ਜੀ। ਅੱਛਾ, ਉਹਦੇ 'ਚ ਵੀ ਇਹ ਮਸਲਾ। ਇਹ ਸ਼ਾਹ ਸਾਹਿਬ ਤੁਹਾਡਾ ਵੀ ਤਜਰਬਾ ਜ਼ਿਮੀਂਦਾਰਾਂ ਦੇ ਵਿੱਚ ਵੀ ਇਹਦੇ ਬਾਰੇ 'ਚ ਕੀ ਬਰੀਕੀ ਦੇ ਵਿੱਚ ਗੱਲ ਹੋ ਸਕਦੀ ਹੈ? ਇਹ ਜੀ ਮੈਂ ਜਿਹੜੀ ਗੱਲ ਨੋਟ ਕੀਤੀ ਹੈ ਨਾ ਹੁਣ, ਮੁਨੱਵਰ ਸਾਹਿਬ ਨੇ ਜਿਹੜੀ ਗੱਲਬਾਤ ਕੀਤੀ ਹੈ, ਕੰਪਨੀ ਜਿਹੜੀ ਨਾਮ ਲਿੱਤਾ ਨਾ ਮਲਟੀਨੈਸ਼ਨਲ ਕੰਪਨੀ, ਕੋਈ ਵੀ ਨਹੀਂ ਚਾਹੁੰਦੀ ਕਿ ਸਾਡੇ ਬੀਜ ਦੀ ਰਿਪਿਊਟ ਖਰਾਬ ਹੋਵੇ। ਕੋਈ ਟੈਕਨੀਕਲ ਮਸਲਾ ਵੀ ਆ ਸਕਦਾ, ਕੋਈ ਉਹਨਾਂ ਦਾ ਬੈਚ ਲਾਟ ਖਰਾਬ ਵੀ ਹੋ ਸਕਦੀ ਆ, ਲੇਕਿਨ ਇਹ ਦੇਖਣਾ ਪੈਣਾ ਕਿ ਜਿੱਥੋਂ ਬੀਜ ਆਇਆ ਇਹ ਉਹਦਾ ਕੀ ਸੋਰਸ ਸੀ ਅੱਗੇ, ਕਿ ਵਾਕਈ ਉਹਨਾਂ ਦਾ ਡੀਲਰ ਵੀ ਹੈ ਸੀ ਕਿ ਨਹੀਂ ਹੈ ਸੀ ਉਹ। ਅਗਰ ਉਹਨਾਂ ਦਾ ਡੀਲਰ ਹੈ ਉਹ ਜਿੱਥੋਂ ਉਹਨਾਂ ਦੇ ਬੀਜ ਲਿੱਤਾ, ਫਿਰ ਤਾਂ ਵਾਕਈ ਕੰਪਨੀ ਜ਼ਿੰਮੇਦਾਰ ਆ। ਤੇ ਜੇ ਫਿਰ ਇਹਨਾਂ ਨੇ ਇੱਥੇ ਬੈਠੇ ਇਤਮਾਦ ਕੀਤਾ ਤੇ ਫਿਰ ਗਲਤੀ ਇਹਨਾਂ ਦੀ ਵੀ ਪੂਰੀ, ਇਹਨਾਂ ਦੀ ਵੀ ਗਲਤੀ ਹੈਗੀ। ਸਾਡੇ ਫਾਰਮਰ ਵੀ ਗਲਤੀ ਕਰ ਜਾਂਦੇ ਆ ਕਿ ਰਸੀਦ ਨਹੀਂ ਲੈਂਦੇ ਹੈਗੇ। ਸਭ ਤੋਂ ਵੱਡਾ ਸਾਡਾ ਵੀ ਕਸੂਰ ਹੈ ਕਿ ਅਸੀਂ ਇਤਮਾਦ ਕਰ ਜਾਂਦੇ ਹਾਂ, ਅਗਲੇ ਬੰਦੇ ਰਸੀਦ ਲੈਂਦੇ ਹੈਗੇ। ਤੇ ਇਹ ਹੁਣ ਵੇਖਣਾ ਪੈਣਾ ਕਿ ਜਿਹੜਾ ਪੂਰੇ ਇਲਾਕੇ 'ਚ ਇਹ ਕੰਪਨੀ ਨੂੰ, ਅਗਰ ਇਹਦਾ ਕੰਪਨੀ ਦਾ ਫਾਲਟ ਆਇਆ ਤੇ ਬਾਕੀ ਵੀ ਕੰਪਨੀ ਇਲਾਕਿਆਂ 'ਚ ਕੰਪਲੇਨਾਂ ਆਈਆਂ ਹੋਣੀਆਂ। ਜਿਹੜੇ ਬੀਜ ਦਾ ਨਾਲ ਹੀ ਤਾਂ 2 ਵੈਰਾਈਟੀ ਇਹਨਾਂ ਦੀ ਹੈਗੀਆਂ, ਬਾਕੀ ਵੀ ਇਲਾਕੇ 'ਚ ਕੰਪਲੇਨ ਉਹਦੀ ਆਈ ਹੋਣੀ, ਔਰ ਕੰਪਨੀ ਨੂੰ ਵੀ ਚਾਹੀਦਾ ਤੇ ਉਹਦਾ ਤਦਰਾਕ ਕਰੇ। ਬਾਕੀ ਜਿਹੜੇ ਸਾਡੇ ਗਵਰਨਮੈਂਟ ਦੇ ਅਦਾਰੇ ਆ ਉਹਨਾਂ ਨੂੰ ਵੀ ਚਾਹੀਦਾ ਜਿਹੜਾ ਚੈੱਕ ਐਂਡ ਬੈਲੈਂਸ ਰੱਖਣ ਇਹਨਾਂ ਤੇ। ਜਿਹੜੀ ਕੰਪਨੀਆਂ ਦਿੰਦੀਆਂ ਇਹ ਪਿਓ ਜਿਹੜੇ ਪੱਕੇ ਡੀਲਰ ਬਣੇ ਹੋਏ ਉਹਨਾਂ ਤੋਂ ਬੀਜ ਮਿਲੇ। ਜਿਹੜਾ ਹਰ ਬੰਦਾ ਜਿਹੜਾ ਖਾਸ ਤੌਰ ਤੇ ਮਕਈ ਦੇ ਬੀਜ ਆ ਹਰ ਬੰਦਾ ਰੱਖ ਕੇ ਬੜਾ 4-4 ਥੱਲੇ, ਉਹ ਕਿਉਂ ਰੱਖ ਕੇ ਬੈਠਾ? ਉਹ ਕੰਪਨੀ ਦੀ ਡੀਲਰਸ਼ਿਪ ਹੀ ਉਹਦੇ ਕੋਲ ਹੈ ਨਹੀਂ, ਉਹ ਰੱਖ ਕੇ ਬੈਠੇ ਬੰਦੇ ਬਸ। ਇਹ ਸਾਰੀਆਂ ਗੱਲਾਂ ਰਲ ਕੇ ਮਸਲਾ ਬਣਿਆ ਇਹ ਜੀ। ਅਸੀਂ ਆਪਣੇ ਅਦਾਰਿਆਂ ਨੂੰ ਵੀ ਇਹ ਗੱਲ ਕਰਦੇ ਆਂ ਵੀ ਇਹ ਤੇ ਅਸੀਂ ਇੱਕ ਮੁਨੱਵਰ ਦਿਖਾਇਆ, ਪਤਾ ਨਹੀਂ ਕਿੰਨੇ ਮੁਨੱਵਰ ਹੋਣਗੇ ਜਿਹੜੇ ਜ਼ਿਮੀਂਦਾਰ ਆ। 12 ਕਿੱਲੇ ਦਾ ਜ਼ਿਮੀਂਦਾਰ ਆ ਜਿਹੜਾ ਤੁਹਾਨੂੰ ਦਿਖਾਣਾ, ਛੱਲੀ ਵੀ ਦਿਖਾਣਾ, ਜਿਹੜੀ ਇਸ ਟਾਈਮ ਮੱਕੀ ਖਲੋਤੀ ਗਾਚਾ ਬਣੀ ਪਈ ਆ। ਤੇ ਕਿੰਨੇ ਕੁ ਬੰਦਿਆਂ ਨੂੰ ਇਹਨਾਂ ਕੰਪਨੀਆਂ ਨੇ ਠੱਗਿਆ ਹੋਣਾ। ਆ ਜਾ ਕੇ ਨਾ ਇਹ ਕੰਪਨੀਆਂ ਰਹਿ ਗਈਆਂ ਸੀ, ਉਹ ਵੀ ਹੁਣ ਸਾਡਾ ਖੂਨ ਚੂਸ ਰਹੀਆਂ। ਅਸੀਂ ਤਾਂ ਅੱਗੇ ਗੱਲ ਕਰਦੇ ਆਂ ਸਿਰਫ 20 ਦੇ ਪੈਸੇ ਲਾਈਏ ਨਾ, 18,000 ਰੁਪਈਆ ਇੱਕ ਕਿੱਲਾ ਦਾ, 20,000 ਇੱਕ ਕਿੱਲੇ ਦਾ, ਤੇ 12 ਕਿੱਲਿਆਂ ਦਾ 20 ਦੇ ਪੈਸੇ ਪੂਰੇ ਕਰ। ਵੀ ਮੈਂ ਕਹਿੰਦਾ ਵੀ ਜਿਹੜੀ ਕੰਪਨੀ ਹੈ ਜਿਹਦਾ ਨਾਂ ਲੈ ਰਹੇ ਆ ਵੀ ਉਹ ਕੰਪਨੀ ਇਹਨਾਂ ਦਾ ਆ ਕੇ ਇਹ ਖਰਚਾ ਮੋੜੇ, ਜਿੰਨਾ ਖਰਚਾ ਹੋਇਆ ਇਹਨਾਂ ਦੇ 12 ਕਿੱਲਿਆਂ ਤੇ ਉਹ ਆ ਕੇ ਮੋੜੇ, ਨਹੀਂ ਤੇ ਫਿਰ ਉਹ ਆ ਕੇ ਮੋੜੂਗੀ। ਅਸੀਂ ਬਾਕੀ ਜ਼ਿਮੀਂਦਾਰਾਂ ਕੋਲ ਵੀ ਜਾਵਾਂਗੇ ਤੇ ਅਸੀਂ ਉਹ ਕੰਪਨੀ ਦਾ ਪੂਰੀ ਦੁਨੀਆ ਨੂੰ ਦੱਸਾਂਗੇ ਵੀ ਆਹ ਕੰਪਨੀ ਸੀ ਜਿਹੜੀ ਠੱਗਬਾਜ਼ ਆ ਤੇ ਜਿਹੜੀ ਜ਼ਿਮੀਂਦਾਰਾਂ ਨੂੰ, ਗਰੀਬ ਜ਼ਿਮੀਂਦਾਰਾਂ ਨੂੰ ਠੱਗ ਰਹੀ ਆ, ਜਿਹੜੀਆਂ ਉਹਨਾਂ ਦੀਆਂ ਆਸਾਂ ਉਮੀਦਾਂ ਤੇ ਪਾਣੀ ਫੇਰ ਰਹੀ ਹੈ। ਤੇ ਹੁਣ ਮੱਕੀ ਦਿਖਾ ਲਈਏ। ਮੱਕੀ ਦਿਖਾ ਲਈਏ। ਇਹ ਜਿਹੜਾ ਸਾਡੇ ਜਿਹੜੇ ਹੈ ਅਦਾਰੇ ਬਣੇ ਹੋਏ ਹੈ ਉਹ ਜੇ ਅਦਾਰੇ ਬਹੁਤ ਅਦਾਰੇ ਆ। ਮਹਿਕਮਾ ਜ਼ਰਾਅਤ ਦਾ, ਦੂਸਰਾ ਸੀਡ ਦਾ ਇਕੱਲਾ ਦਾ ਅਦਾਰਾ ਬਣਿਆ ਹੋਇਆ ਜਿਹੜੇ ਚੈੱਕ ਕਰਦੇ ਆ। ਮੁਨੱਵਰ ਸਾਹਿਬ, ਤੇ ਤੁਸੀਂ ਅਦਾਰਿਆਂ ਨੂੰ ਇਤਲਾਹ ਦਿੱਤੀ ਹੈ? ਇਤਲਾਹ ਦਿੱਤੀ ਆ, ਉਹ ਕਹਿੰਦੇ ਜੇ ਰਸੀਦ ਲੈ ਕੇ ਆਓ। ਤੇ ਰਸੀਦ ਹੁਣ ਉਹ ਦੇ ਨਹੀਂ ਰਿਹਾ। ਉਸ ਨਾਲ ਅਸੀਂ ਕਰੀ ਗੱਲ ਵੀ ਹੈ ਨਾ, ਸਾਨੂੰ ਯਾਰ ਰਸੀਦ ਤਾਂ ਦਿਓ। ਫਿਰ ਉਹ ਗੱਲ ਉਹੀ ਆ ਗਈ ਨਾ, ਤੁਸੀਂ ਇਤਮਾਦ ਗਲਤ ਕੀਤਾ। ਹਾਂ, ਬਸ ਇਤਮਾਦ ਗਲਤ। ਸਾਡੀ ਗਲਤੀ ਤਾਂ ਇਹ ਵੀ ਹੈ ਨਾ ਕਿ ਅਸੀਂ ਇਤਮਾਦ ਗਲਤ ਕੀਤਾ, ਪੂਰਾ ਤਸੱਲੀ ਨਹੀਂ ਕੀਤੀ। ਛੱਲੀ ਦਿਖਾ ਦਿਓ ਕਿਧਰ ਸਾਈਡ ਤੇ ਕੋਣੀ ਖੋਲੀ ਸੀ, ਤੁਹਾਡੇ ਸਾਹਮਣੇ ਖੋਲ ਰਹੇ ਮੈਂ ਖਿਲਾਣਾ 2-4 ਖੋਲ ਕੇ ਦੇਖ ਲਓ। ਚਲੋ ਫਿਰ ਵੀ ਅਸੀਂ ਨਾ ਜੀ, ਤੁਸੀਂ ਅਦਾਰੇ ਜਿਹੜੇ 'ਚ ਜਾਣਾ ਮੁਨੱਵਰ ਸਾਹਿਬ, ਅਸੀਂ ਕਿਸਾਨਾਂ ਦੇ ਨਾਲ ਆ।
ਜਿਸ ਅਦਾਰੇ 'ਚ ਤੁਸੀਂ ਕਹੋ ਅਸੀਂ ਤੁਹਾਡੇ ਨਾਲ ਜਾਂਦੇ ਆ, ਨਾਲ ਜਾ ਅੱਗੋਂ ਵੀ ਕੇ ਦਿਖਾ ਦਿਓ ਇੱਕ ਅੱਧੀ ਹੋਰ। ਤੁਹਾਡਾ ਦੁੱਖ ਦੱਸਦੇ। ਅੱਛਾ ਲਈ ਮੈਂ ਖੋਲ ਕੇ ਦਿਖਾਉਂਦਾ। ਛੱਲੀ ਦੀ ਨਾ ਲੰਬਾਈ ਜ਼ਿਆਦਾ ਆ, ਫਲਾਵਟ ਨਹੀਂ ਛੱਲੀ ਨੇ ਕੀਤੀ ਆ, ਦੇਖ ਲਓ। ਇਹ ਤਾਂ ਮੇਰੇ ਖਿਆਲ ਹੈ ਤਾਂ ਸਾਰੀ 20 ਮਣ ਵੀ ਨਹੀਂ ਹੁੰਦੀ ਜੇ ਹਿਸਾਬ ਨਾਲ ਲੱਗੀ ਹੋਈ ਹੈ ਇਹ। 20 ਮਣ ਵੀ ਨਹੀਂ ਹੋਣੀ। ਤੁਸੀਂ 60-70 ਮਣ ਦੀ ਗੱਲ ਤੁਸੀਂ 70 ਕਿਵੇਂ ਕਿਵੇਂ ਕਰ ਰਹੇ ਕਹਿ ਸੀ? ਦਿੱਤਾ? ਉਹ ਇਹ ਗੱਲ ਕਰ ਰਹੇ ਨਾ ਤੁਹਾਡੀ 12 ਕਿੱਲਿਆਂ 'ਚ 70 ਨਹੀਂ ਹੋਣੀ। ਮੈਂ ਕਿਹਾ ਅਗਰ ਸਾਡੇ ਮੈਂ ਕਿਹਾ 70-80 ਮਣ ਵੀ ਹੋਵੇ ਤੇ ਮੈਂ ਕਿਹਾ ਫਿਰ ਵੀ ਅਸੀਂ ਗਨੀਮਤ ਸਮਝਦੇ ਹਾਂ। ਨਹੀਂ ਲੇਕਿਨ ਨਹੀਂ, ਇਹ ਤਾਂ 20 ਮਣ ਦੀ ਮੁਸ਼ਕਲ ਤਾਂ ਹੋਵੇ। 20 ਮਣ ਵੀ ਕਿੱਲੇ 'ਚੋਂ ਨਹੀਂ। ਇਹਨਾਂ ਵਿੱਚੋਂ ਜਾ ਕੇ ਤੋੜ ਲੈਵੇ। ਕੋਈ ਨਹੀਂ, ਪਤਾ ਲੱਗ ਗਿਆ ਇਹ, ਪਤਾ ਲੱਗ ਗਿਆ। ਸਾਰੀ ਲੱਗੀ ਆ ਇਹ। ਜਿੱਥੇ ਜਿੱਥੇ ਵੀ ਕਿਸੇ ਨਾਲ ਇਹ ਮੱਕੀ ਦੇ ਵਿੱਚ ਫਰਾਡ ਹੋਇਆ, ਚਾਹੇ ਕਿਸੇ ਕੰਪਨੀ ਨੇ ਕੀਤਾ, ਜਿਹਨੇ ਵੀ ਕੀਤਾ, ਉਹਦਾ ਤੁਸੀਂ ਥੱਲੇ ਆ ਕੇ ਨਾਂ ਲਿਖੋ, ਪੂਰਾ ਪਤਾ ਲਿਖੋ, ਤੇ ਅਸੀਂ ਆਪਣੇ ਕਿਸਾਨਾਂ ਦੇ ਨਾਲ ਖਲੋਤੇ ਆਂ ਵੀ ਇਹ ਜਿਹੜੀਆਂ ਕੰਪਨੀਆਂ, ਜਿਹੜੀਆਂ ਇਦਾਂ ਦੀਆਂ ਕੰਪਨੀਆਂ, ਜਿਹੜੀ ਕੰਪਨੀਆਂ ਵਾਲੀ ਵਾਰਸ ਹੀ ਨਹੀਂ ਬਣਦੀਆਂ, ਉਹਨਾਂ ਨੂੰ ਪਤਾ ਨਹੀਂ ਵੀ ਸਾਡਾ ਡੀਲਰ ਹੈ ਕਿਹੜਾ ਤੇ ਵੇਚੀ ਕੌਣ ਜਾਂਦਾ, ਇਦਾਂ ਦੀਆਂ ਕੰਪਨੀਆਂ ਸਾਡੇ ਮੁਲਕ 'ਚੋਂ ਉਂਝ ਹੀ ਬੰਦ ਹੋਣੀਆਂ ਚਾਹੀਦੀਆਂ। ਤੇ ਅਸੀਂ ਅਦਾਰਿਆਂ ਕੋਲ ਵੀ ਜਾਵਾਂਗੇ, ਜਿਹੜੇ ਸਰਕਾਰੀ ਅਦਾਰੇ ਆ, ਤੇ ਉਹ ਜਾ ਕੇ ਜਿਹੜੇ ਸਾਡੇ ਜ਼ਿਮੀਂਦਾਰਾਂ ਨਾਲ ਇਹ ਧੱਕਾ ਹੋਇਆ, ਉਹ ਜਾ ਕੇ ਸ਼ਿਕਾਇਤ ਵੀ ਦਰਜ ਕਰਾਵਾਂਗੇ। ਤੇ ਆ ਹੁਣ ਦੇਖ ਲਓ ਤੁਸੀਂ ਵੀ ਇਹਦੇ 'ਚੋਂ ਕੀ ਖੱਟਣਾ ਤੇ ਕੀ ਪਾਣਾ। 12 ਕਿੱਲੇ ਦਾ ਜ਼ਿਮੀਂਦਾਰ ਆ, 1 ਕਿੱਲੇ ਦੇ ਵਿੱਚੋਂ 2 ਲੱਖ ਰੁਪਈਆ ਘਟਿਆ, 2 ਲੱਖ ਰੁਪਈਆ ਖਰਚਾ ਆਇਆ ਸੀ, 24 ਲੱਖ ਰੁਪਈਆ ਮਣਕਾ ਤੇ ਇੱਥੇ ਬੰਦਾ ਟੁੱਟ ਜਾਂਦਾ ਵੀ ਜਦੋਂ 4 ਦਾਣੇ। ਤੇ ਉੱਤੋਂ ਕੰਪਨੀਆਂ ਵਾਲੇ ਆਏ। ਦੇਖੋ ਅਗਲੀ ਗੱਲ ਦੇਖੋ, ਮਨਵਰ ਸਾਹਿਬ ਦੱਸਦੇ ਆ ਵੀ ਜਿਹੜੇ ਬੰਦਿਆਂ ਕੋਲ ਸ਼ਿਕਾਇਤ ਲੈ ਕੇ ਗਏ ਆ, ਜਿਨ੍ਹਾਂ ਨੇ 20 ਦਿੱਤਾ ਸੀ, ਉਹ ਆ ਕੇ ਦੱਸਦੇ ਆ। ਹੁਣ ਸਰੋਇਆ ਸਾਹਿਬ ਤੁਸੀਂ ਇਹ ਦੱਸੋ, ਉਹ ਆ ਕੇ ਕਹਿੰਦੇ ਜੀ ਇਹਦਾ ਹਜੇ ਟਾਈਮ ਪਿਆ ਕ੍ਰਾਸਿੰਗ ਦਾ, ਨਸ਼ਮੋ ਨੁਮਾ ਦਾ, ਅਖੇ ਦਾਣੇ ਪੂਰੇ ਕਰ ਦਿਓ। ਉਹ ਤਾਂ ਐਵੇਂ ਬੇਵਕੂਫ ਬਣਾ ਗਏ ਆ ਨਾ, ਇਹ ਤਾਂ ਟਾਈਮ ਤਾਂ ਗੁਜ਼ਰ ਗਿਆ, ਹੁਣ ਜਿਹੜਾ ਦਾਣਾ ਪੈਣਾ ਸੀ ਪੈ ਗਿਆ ਬਸ। ਦੇਖ ਆਹ ਦਾਣਾ ਪਿਆ ਨਹੀਂ ਹੈਗਾ, ਇੱਥੇ ਕਿਉਂ ਨਹੀਂ ਪਿਆ ਹੈਗਾ, ਇਹ ਲੈ ਬਾਅਦ ਚ ਨਿਕਲਣਾ ਕੋਈ ਉਹ ਇਹ ਦਾਦ ਰਸੀ ਤੇ ਕੀ ਕਰਨੀ ਸੀ ਕੰਪਨੀ ਨੇ? ਕੰਪਨੀ ਸਾਡਾ ਝਗਾਊ ਬਣਾ ਗਈ, ਝਾਊ ਬਣਾ ਗਈ ਇਹਨਾਂ ਝਗਾਊ ਬਣਾ ਕੇ ਸਾਡਾ ਸ਼ੁਗਲ ਬਣਾ ਕੇ ਗਈ ਹੈ ਜ਼ਿਮੀਂਦਾਰਾਂ ਦਾ। ਤੇ ਅੱਗੇ ਸਾਨੂੰ ਹਕੂਮਤਾਂ ਪਈਆਂ ਹੋਈਆਂ ਸੀ, ਕੰਪਨੀਆਂ ਜਿਹੜਾ ਸਾਡਾ ਜਿੰਨਾ ਪੈਸਾ ਉਹ ਬਾਹਰਲੇ ਮੁਲਕਾਂ 'ਚ ਜਾਂਦਾ, 20-20 ਹਜ਼ਾਰ ਰੁਪਏ ਦੀ ਇੱਕ ਥੈਲੀ ਆ, ਉਹ ਵੀ 2 ਨੰਬਰ ਆ ਗਈ ਆ। ਤੇ ਹੁਣ ਦੱਸੋ, ਆ ਜਾ ਕੇ ਸਾਡੀ ਇਹ ਹਾੜੂ ਮੱਕੀ ਦੀ ਫਸਲ ਹੁੰਦੀ ਸੀ, ਮੇਨ ਫਸਲ ਸੀ, ਤੇ ਉਹ ਵੀ ਆ ਕੇ ਤਬਾਹੀ ਲੱਥ ਗਈ। ਹੁਣ ਕੋਈ ਸਾਡੀ ਆਵਾਜ਼ ਸੁਣੇ, ਕੋਈ ਸਰਕਾਰੀ ਅਦਾਰਾ ਸੁਣੇ, ਤੇ ਆ ਉਸ ਕੰਪਨੀ ਨੂੰ ਪੁੱਛ ਪ੍ਰਤੀਤ ਹੋਵੇ, ਉਹਨੂੰ ਅਸੀਂ ਸਦੀਏ, ਅਦਾਲਤ ਚਾਹੇ ਕਟਹਿਰੇ ਚਾਹੇ, ਜਿਹੜੇ ਮੈਦਾਨ 'ਚ ਕਵੇ, ਅਸੀਂ ਜ਼ਿਮੀਂਦਾਰ ਉਹਦੇ ਖਿਲਾਫ ਆਉਣ ਨੂੰ ਤਿਆਰ ਹਾਂ। ਜਿਹੜੇ ਕੋਈ ਸਰਕਾਰੀ ਅਫਸਰ ਆਉਣ ਵਾਸਤੇ ਆ ਕੇ ਚੈੱਕ ਕਰ ਸਕਦੇ ਮੌਕੇ ਅਸੀਂ ਸਰਕਾਰੀ ਅਫਸਰਾਂ ਨੂੰ, ਸਾਡੇ ਕੋਲ ਨੰਬਰ ਵੀ ਹੈ, ਅਸੀਂ ਉਹਨਾਂ ਨੂੰ ਸੱਦਾਂਗੇ ਵੀ, ਟੈਲੀਫੋਨ ਵੀ ਕਰਾਂਗੇ, ਤੇ ਜਿਹੜਾ ਅਫਸਰ ਨਾ ਆਇਆ ਫਿਰ ਅਸੀਂ ਵੀਡੀਓ 'ਚ ਦੱਸਾਂਗੇ ਵੀ ਫਲਾਣਾ ਅਫਸਰ ਸਾਡੇ ਕਹੇ ਤੇ ਆਇਆ ਨਹੀਂ, ਤੇ ਅਫਸਰਾਂ ਨੂੰ ਆ ਕੇ ਅਸੀਂ ਆਪਣਾ ਪੂਰਾ ਪਲਾਟ ਦਿਖਾਵਾਂਗੇ। ਧੀਆਂ ਪੁੱਤਰਾਂ ਤਰ੍ਹਾਂ ਪਾਲੀ ਹੈ। ਦੇਖੋ ਵੀ ਇਹ 4 ਮਹੀਨੇ ਹੋ ਗਏ ਤੇ ਬੰਨੇ ਤੇ ਖਲੋਤੇ ਆ, ਪੂਰਾ ਟੱਬਰ ਖਲੋਤਾ, ਦਿਨ ਰਾਤ ਪਾਣੀ ਤੇ ਖਾਦਾਂ ਕੀ ਖਰਚੇ ਕਰਕੇ। ਤੇ ਹੁਣ ਆ ਕੇ ਉਹਨਾਂ ਨੇ ਦਾਦ ਰਸੀ ਤਾਂ ਕੀ ਕਰਨੀ ਸੀ, ਉਹ ਆ ਕੇ ਮਖੌਲ ਡਾਂਦੇ, ਆਖੇ ਜੀ ਆਖੇ ਹਜੇ ਵਾਲ ਚਿੱਟੇ ਆ ਤੇ ਹਜੇ ਕਿ ਦਾਣੇ ਪੈ ਜਾਣਗੇ। ਲੈ, ਉਹ ਸਾਰੀ ਉਮਰ ਤੋਂ ਜੰਮਦੇ ਲਾਲ ਸਾਡਾ ਪਿਓ ਦਾਦਾ ਇਹ ਕੰਮ ਕਰਦਾ ਰਿਹਾ, ਉਹ ਸਾਨੂੰ ਆ ਕੇ ਦੱਸਦੇ ਆ ਵੀ ਇਹ 'ਚ ਦਾਣਾ ਅਜੇ ਪੈਣਾ ਜਾਂ ਨਹੀਂ ਪੈਣਾ। ਅੱਛਾ ਜੀ, ਅਸੀਂ ਨਾ ਫਿਲਮ ਪੂਰੀ ਕਰਕੇ ਜਾਣ ਲੱਗੇ ਸੀਗੇ, ਰਾਹ ਦੇ ਵਿੱਚ ਨਾ ਅਗਲੇ ਮਰੱਬੇ ਵਾਲਾ ਕਿਸਾਨ ਸਾਨੂੰ ਮਿਲਿਆ, ਤੇ ਉਹ ਦੱਸ ਰਿਹਾ ਵੀ ਮੇਰੇ ਨਾਲ ਵੀ ਇਦਾਂ। ਅਸਲਾਮ ਵਾਲੇਕੁਮ ਜੀ। ਇਹ ਤੁਹਾਡਾ ਕੀ ਨਾਮ ਆ ਜੀ? ਤਾਰਕ ਸਾਹਿਬ। ਇਹ ਮਨਵਰ ਸਾਹਿਬ ਦਾ ਅਸੀਂ ਦੇਖਿਆ ਖੇਤ ਅੱਗੇ, ਤੇ ਬੜਾ ਦਿਲ ਦੁਖਿਆ ਆ ਕੇ। ਤੁਸੀਂ ਵੀ ਕੋਈ ਲਾਇਆ ਮੱਕੀ ਦਾ ਖੇਤ? ਲਾਇਆ ਜੀ, ਲਾਇਆ। ਤੇ ਉਹਦੇ ਵਿੱਚ ਵੀ ਆ ਸੂਰਤ ਹਾਲ ਆ? ਇਹ ਸੂਰਤ ਹਾਲ ਆ ਜੀ, ਉਹਦਾ ਵੀ ਇਹੀ ਆ ਸੂਰਤ ਹਾਲ। ਤੇ ਤੁਸੀਂ ਕੋ ਬੂਹਾ ਖੜਕਾਇਆ ਨਹੀਂ ਜਾ ਕੇ? ਬੂਹਾ ਕਿਹਦਾ ਖੜਕਾਈ ਹੈ ਜੀ? ਹਾਏ, ਕਿਹਦਾ ਖੜਕਾਈਏ? ਗੱਲ ਤਾਂ ਇਹ ਆ ਵੀ ਸਾ ਬੂਹਾ ਰਿਹਾ ਕੋਈ ਨਹੀਂ, ਜਿਹੜੇ ਬੂਹੇ ਖੜਕਾਣੇ ਸੀਗੇ ਉਹੀ ਸਾਨੂੰ ਤਾਂ ਲੁੱਟ ਕੇ ਖਾ ਰਹੇ ਆ। ਬੂਹਾ ਕਿਹਦਾ ਖੜਕਾਈਏ? ਇਹ ਅਸੀਂ ਇਨਸ਼ਾਅੱਲਾ ਖੜਕਾਵਾਂਗੇ, ਆਪਾਂ ਜ਼ਿਮੀਂਦਾਰ ਸਾਰੇ ਰਲ ਕੇ ਇਕੱਠੇ ਹੋ ਕੇ। ਕਿੰਨੀ ਕੁ ਲਾਈ ਸੀ ਤੁਸੀਂ? ਹੈ 5 ਕਿੱਲੇ ਜੀ। ਓਏ ਹੋਏ ਹੋਏ, 5 ਏਕੜ ਆ। 5 ਕਿੱਲੇ ਮੱਕੀ ਦੀ, ਉਹ 12 ਕਿੱਲੇ ਤੁਹਾਨੂੰ ਮੈਂ ਦੱਸਿਆ, ਮੈਂ ਤੁਹਾਨੂੰ ਦਿਖਾਉਂਗਾ। ਕਿਸੇ ਨੇ 15 ਕਿੱਲੇ ਲਾਏ, ਕਿਸੇ ਨੇ 10 ਕਿੱਲੇ ਲਾਏ। ਹੁਣ ਇੱਕ 5 ਕਿੱਲੇ ਲਾਉਣ ਵਾਲਾ ਬੰਦਾ, ਹੁਣ ਉਹਨੇ ਜਿਹੜੀ ਮੱਕੀ ਪਾਲੀ ਆ, ਆਖਰ ਕਿਸੇ ਆਸ ਉਮੀਦ ਤੇ ਹੀ ਪਾਲੀ ਆ ਨਾ, ਤੇ ਯਕਾਦਮ ਉਹ ਸਾਰੀਆਂ ਆਸਾਂ ਟੁੱਟ ਜਾਣ। ਇਹ ਜਿਹੜੇ ਦਫ਼ਤਰਾਂ 'ਚ ਬੈਠੇ ਨਾ, ਏਸੀਆਂ ਦੇ ਵਿੱਚ, ਪੱਖਿਆਂ ਦੇ ਥੱਲੇ ਬੈਠੇ ਆ, ਉਹ ਇਹ ਗੱਲ ਸਮਝ ਨਹੀਂ ਸਕਦੇ ਵੀ ਜਿਹੜੀ ਕਿਸਾਨ ਦੀ ਜਦੋਂ ਆਸਾਂ ਟੁੱਟਦੀਆਂ ਵੀ ਉਹਦਾ ਦੁੱਖ ਕੀ ਆ। ਪਰ ਉਹ ਲਫ਼ਜ਼ਾਂ 'ਚ ਅਸੀਂ ਤੁਹਾਨੂੰ ਦੱਸ ਵੀ ਨਹੀਂ ਸਕਦੇ, ਪਰ ਅਸੀਂ ਪੀਟਾਂਗੇ ਜ਼ਰੂਰ। ਅਸੀਂ ਉਹ ਬੂਹੇ ਜ਼ਰੂਰ ਖੜਕਾਵਾਂਗੇ ਕਿ ਜਿਹੜੀ ਸਾਡੀ ਇਹ ਦਾਦ ਰਸੀ ਹੋਵੇ, ਜਿੰਨੇ ਕਿਸਾਨਾਂ ਨਾਲ ਇਹ ਧੱਕਾ ਹੋਇਆ, ਉਹ ਕੰਪਨੀ ਇਸ ਮੁਲਕ ਦੇ ਵਿੱਚ ਬੈਨ ਹੋਵੇ। ਜਿਹੜੀ ਕੰਪਨੀ ਨੇ ਫਰਾਡ ਕੀਤਾ ਉਹਦੀ ਤਹਿਕੀਕ ਹੋਵੇ, ਉਹ ਕੰਪਨੀ ਬੈਨ ਹੋਵੇ। ਮੈਂ ਤਾਂ ਹੈਰਾਨ ਆ, ਇਹ ਕੰਪਨੀਆਂ ਸੂਰ ਖਾ ਰਹੀਆਂ ਬਹਿ ਕੇ ਵੀ ਇੰਨੀ ਕਮਾਈ ਕਰ ਰਹੀਆਂ। ਤੁਹਾਨੂੰ ਆਪਣੇ ਡੀਲਰਾਂ ਦਾ ਤਾਂ ਪਤਾ ਹੋਵੇ ਵੀ ਕਿਹੜੀ ਸ਼ੈ ਕਿਹੜਾ ਡੀਲਰ ਵੇਚ ਰਿਹਾ, ਵੀ ਜਾ ਕੇ ਗੇੜਾ ਮਾਰੋ ਆਪਣੀਆਂ ਦੁਕਾਨਾਂ ਤੇ। ਉਹ ਹਰ ਬੰਦਾ ਬੋਰੀਆਂ, ਦੁਕਾਨ ਕਰਿਆਨੇ ਦੀ ਹੈ ਤੇ ਅੱਗੇ ਉਹਨੇ ਵੀ ਰੱਖਿਆ, ਕੋਈ ਪੁੱਛ ਦੱਸ ਤਾਂ ਕਰੋ। ਜਿਹੜੀ ਤੁਹਾਡੀ ਮੁਤਲਕਾ ਦੁਕਾਨ ਆ, ਜਿਹਦੇ ਕੋਲ ਤੁਹਾਡੀ ਰਸੀਦ ਆ, ਉਹ ਬੰਦਾ ਵੀ ਵੇਚੇ, ਬਾਅਦ ਚ ਕੋਈ ਵਾਲੀ ਵਾਰਸ ਵੀ ਬਣੇ। ਉਹ ਦੱਸਿਆ ਕਿ ਜ਼ਿਮੀਂਦਾਰ ਨੂੰ ਵੀ ਜਿਹੜੇ ਕਹਿੰਦੇ ਤੇ ਕੋਈ ਵੀ ਲਿਆ ਨਾ, ਉਹ ਹੁਣ ਸਲਾਮ ਅਲੈਕੁਮ ਹੀ ਨਹੀਂ ਲੈਂਦਾ। ਇੰਨੀ ਪੁੱਛ ਹੁਣ ਮਿਲਦੇ ਨਹੀਂ ਜੀ, ਉਹ ਗੱਲ ਨਹੀਂ ਸੁਣਦੇ ਜੀ। ਨਹੀਂ ਜੀ, ਅਸੀਂ ਕਾਰਵਾਈ ਕਰਾਂਗੇ ਉਹਨਾਂ ਤੇ, ਹਾਂਜੀ, ਪੂਰੀ ਕਰਨੀ ਕਾਰਵਾਈ ਚਾਹੀਦੀ ਹੈ ਜੀ। ਕੋਈ ਹੱਲ ਇਹਦਾ ਹੋਣਾ ਚਾਹੀਦਾ ਇਨਸ਼ਾਅੱਲਾ ਹੋਊਗਾ। ਤੁਸੀਂ ਸਾਡੇ ਨਾਲ ਖੜੋਗੇ ਜਿੱਥੇ ਲੋੜ ਪਈ। ਹਾਂ ਜੀ, ਲੋੜ ਜਿੱਥੇ ਕਹੋ। ਬੜੀ ਗੱਲ ਆ, ਜੇ ਕਿਸਾਨ ਸੱਦਿਆਂ ਆਉਣ ਲੱਗ ਜਾਣ ਤੇ ਮਸਲੇ ਤਾਂ ਸਾਡੇ ਹੱਲ ਹੋ ਜਾਣ। ਹੁਣ ਤਾਰਕ ਸਾਹਿਬ ਨੇ ਕਿਹਾ ਜਿੱਥੇ ਸੱਦੋਗੇ ਮੈਂ ਆਉਂਗਾ। ਆਵਾਂਗੇ ਜੀ ਇਨਸ਼ਾਅੱਲਾ, ਲਾਜ਼ਮੀ। ਕੱਲ ਫੈਸਲਾਬਾਦ ਜਾਣਾ ਤੜਕੇ। ਠੀਕ ਹੈ ਜੀ। ਵਾਹ ਵਾਹ ਵਾਹ, ਠੀਕ ਹੈ ਜੀ। ਕਿਸਾਨ ਇਕੱਠੇ ਆ ਜੀ ਅਸੀਂ,
ਨਹੀਂ ਜਿੱਥੇ ਜਿੱਥੇ ਵੀ ਇਹ ਮਸਲਾ ਬਣਿਆ ਜੀ ਹਾਂਜੀ। ਅਸੀਂ ਉੱਥੇ ਉੱਥੇ ਪਹੁੰਚ ਕੇ ਦਿਖਾਵਾਂਗੇ ਤੇ ਬੜੀ ਮਿਹਰਬਾਨੀ। ਤੇ ਸਾਰੇ ਬੰਦੇ ਜੀ ਥੱਲੇ ਦੱਸਿਓ ਜਿਹਦੇ ਇਲਾਕੇ 'ਚ ਜਿਸ ਕੰਪਨੀ ਨੇ ਜਿਹੜੇ ਨੰਬਰ B ਨੇ ਜਿੱਥੇ ਜਿੱਥੇ ਫਰਾਡ ਹੋਇਆ ਨਾ ਇਹ ਜਿੱਥੇ ਜਿੱਥੇ ਠੱਗੀਬਾਜ਼ੀ ਹੋਈ ਆ ਉਹ ਬੰਦੇ ਇੱਥੇ ਵੀਡੀਓ ਦੇ ਥੱਲੇ ਆ ਕੇ ਲਿਖੋ ਕਿਉਂ ਵੀ ਉਹਨਾਂ ਤੱਕ ਪਹੁੰਚੇ ਉਹਨਾਂ ਨੂੰ ਪਤਾ ਲੱਗੇ ਵੀ ਸਾਡੀ ਬਦਨਾਮੀ ਸ਼ੁਰੂ ਹੋ ਗਈ ਅਸੀਂ ਉਸ ਕੰਪਨੀਆਂ ਨੂੰ ਬਦਨਾਮ ਹੀ ਇੰਨਾ ਕਰ ਦਈਏ ਵੀ ਉਹ ਆਪੇ ਹੀ ਬੰਦ ਹੋ ਜਾਣ। ਬੰਦ ਹੋ ਜਾਣ, ਸਹੀ ਹੈ। ਬੜੀ ਮਿਹਰਬਾਨੀ ਜੀ।